ਮਿਸਲ ਸਤਲੁਜ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੀਤੀ ਗਈ ਸੁਖਬੀਰ ਬਾਦਲ ਖਿਲਾਫ ਸ਼ਿਕਾਇਤ। ਕਿਸਾਨਾਂ ਵੱਲੋਂ ਬਠਿੰਡਾ ਵਿਖੇ ਅਹਿਮ ਪ੍ਰੈਸ ਕਾਨਫਰੰਸ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਉਹਨਾਂ ਦੀ ਮਾਤਾ ਤੇ ਹੋਇਆ ਜਾਨਲੇਵਾ ਹਮਲਾ। ਇਹ ਲੀਡਰਸ਼ਿਪ ਹੈਗੀ ਆ ਜਿਹੜੀ ਤਹਿਸੀਲ ਦੇ ਅੱਗੇ ਖੜੀ ਸੀ, ਇਹ ਸਾਰੀ ਜਿਹੜੀ ਹੈਗੀ ਆ ਇਹ ਆਪਦਾ ਇਖਲਾਕੀ ਹੱਕ, ਨੈਤਿਕ ਹੱਕ ਖੋ ਚੁੱਕੀ ਆ ਲੀਡਰਸ਼ਿਪ ਦਾ। ਸੰਵਿਧਾਨ ਦੇ ਨਾਲ ਵੀ ਛੇੜਛਾੜ ਕੀਤੀ ਵੀ ਅਕਾਲੀ ਦਲ ਨੇ, ਤੇ ਉਹ ਉਸ ਤਰੀਕੇ ਨਾਲ ਚੁਣ ਲਿਆ ਜਾਵੇ ਤਾਂ ਐਦੂ ਮਾੜੀ ਗੱਲ ਕੀ ਹੋਊਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਮਿਸਲ ਸਤਲੁਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਖਤੀ ਪੱਤਰ ਭੇਜਿਆ ਹੈ। ਪੱਤਰ ਵਿੱਚ ਲਿਖਿਆ ਹੈ ਕਿ ਬੜੇ ਦੁੱਖ ਨਾਲ ਜੋਦੜੀ ਕਰਨ ਲਈ ਆਪ ਜੀ ਨੂੰ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਿੰਘ ਸਾਹਿਬ ਅੱਜ ਸਮੁੱਚੀ ਕੌਮ ਅਤੇ ਪੰਥ ਆਪਣੀਆਂ ਸਰਵਉੱਚ ਸੰਸਥਾਵਾਂ ਦੇ ਹੋ ਰਹੇ ਅਪਮਾਨ ਅਤੇ ਸੰਸਥਾਵਾਂ ਲਈ ਸਰਵਉੱਚ ਪਦਵੀਆਂ ਦੀ ਸੇਵਾ ਨਿਭਾ ਰਹੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਜਾ ਰਹੀ ਸ਼ਬਦਾਵਲੀ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ ਹਨ। ਖਾਸ ਤੌਰ ਤੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਚੁਣੌਤੀ ਦੇ ਕੇ ਨੈਤਿਕ ਤੌਰ ਤੇ ਰਾਜ ਦੀ ਅਗਵਾਈ ਕਰਨ ਦਾ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਵੱਲੋਂ ਜਿਵੇਂ 2 ਦਸੰਬਰ ਵਾਲੇ ਹੁਕਮਨਾਮੇ ਦੇ ਖਿਲਾਫ ਜਾ ਕੇ ਬਿਨਾਂ ਆਧਾਰ ਕਾਰਡ ਤੋਂ ਬਾਕਸ ਭਰਤੀ ਦੇ ਆਧਾਰ ਤੇ ਬਾਕਸ ਡੈਲੀਗੇਟਾਂ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਆਗੂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਥਾਪ ਲਿਆ ਗਿਆ ਹੈ। ਸਭ ਤੋਂ ਵੱਡੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਉਹਦੀ ਜਿਹੜੀ ਸਪਿਰਿਟ ਸੀ, ਜਿਹਨੂੰ ਆਪਾਂ ਕਹਿੰਦੇ ਇੱਕ ਮੂਵਿੰਗ ਸਪਿਰਿਟ ਇਹ ਸੀ ਕਿ ਵੀ ਜਿਹੜੀ ਇਹ ਲੀਡਰਸ਼ਿਪ ਹੈਗੀ ਆ ਜਿਹੜੀ ਤਹਿਸੀਲ ਦੇ ਅੱਗੇ ਖੜੀ ਸੀ, ਇਹ ਸਾਰੀ ਜਿਹੜੀ ਹੈਗੀ ਆ ਇਹ ਆਪਦਾ ਇਖਲਾਕੀ ਹੱਕ, ਨੈਤਿਕ ਹੱਕ ਖੋ ਚੁੱਕੀ ਆ ਲੀਡਰਸ਼ਿਪ ਦਾ। ਤੇ ਉਹਨਾਂ ਨੂੰ ਹਟਾਉਣ ਦੀ ਬਜਾਏ ਉਸੇ ਬੰਦਿਆਂ ਨੂੰ, ਉਹਨਾਂ ਲੋਕਾਂ ਨੂੰ ਦੁਬਾਰਾ ਚੁਣ ਲਿਆ ਜਾਵੇ ਇੱਕ ਬੋਗਸ ਤੇ ਰੋਂਗ ਤਰੀਕੇ ਨਾਲ, ਇੱਕ ਜਿਹੜਾ ਕਿ ਪਾਰਦਰਸ਼ੀ ਨਹੀਂਗਾ, ਜਿਹਦੇ ਵਿੱਚ ਸੰਵਿਧਾਨ ਵੀ ਜਿਹੜਾ ਠੀਕ ਨਹੀਂਗਾ, ਉਹਦੇ ਤਹਿਤ ਸੰਵਿਧਾਨ ਦੇ ਨਾਲ ਵੀ ਛੇੜਛਾੜ ਕੀਤੀ ਵੀ ਅਕਾਲੀ ਦਲ ਨੇ, ਤੇ ਉਹ ਉਸ ਤਰੀਕੇ ਨਾਲ ਚੁਣ ਲਿਆ ਜਾਵੇ ਤਾਂ ਐਦੂ ਮਾੜੀ ਗੱਲ ਕੀ ਹੋਊਗੀ ਕਿ ਸੰਗਤ ਨੇ ਨਕਾਰ ਤੇ, ਤੁਸੀਂ ਵੋਟਾਂ 'ਚ ਵੇਖਿਆ ਹੀ ਆਪਾਂ ਕੀ ਹਾਲਤ ਹੋਈ ਆ। ਸੰਗਤ ਨੇ ਨਕਾਰ ਤੇ, ਸੰਗਤ ਦੇ ਨਕਾਰਨ ਤੋਂ ਬਾਅਦ ਤੁਸੀਂ ਗੁਰੂ ਦੀ ਦਰਗਾਹ ਦੇ ਵਿੱਚ ਆ ਕੇ ਖੜ ਕੇ, ਗੁਰੂ ਉਸ ਤਖਤ ਦੇ ਅੱਗੇ ਖੜੇ ਜਿਹਨੂੰ ਸੱਚਾ ਤਖਤ ਕਿਹਾ ਜਾਂਦਾ, ਉਹਨੇ ਤੁਹਾਡੇ ਤੇ ਜਿਹੜੀ ਤਨਖਾਹ ਲਾਈ, ਤੁਸੀਂ ਉਹ ਭੁਗਤਣ ਤੋਂ ਵੀ ਭੱਜ ਗਏ। ਤਾਂ ਇਹ ਤਾਂ ਇੱਕ ਮੈਂ ਕਹਿੰਦਾ ਕਿ ਹੁਣ ਇਹਦਾ ਜਿਹੜਾ ਹੀਲਾ ਚਾਰਾ ਕੀ ਆ, ਇਹ ਸੰਗਤ ਹੀ ਕਰ ਸਕਦੀ ਆ। ਜਥੇਦਾਰਾਂ ਨੇ ਆਪਦਾ ਜਿਹੜਾ ਬਣਦਾ ਰੋਲ ਸੀ ਉਹ ਨਿਭਾਤਾ। ਇਹ ਸੰਗਤ ਨੂੰ ਜਿਹੜੀ ਨਵੀਂ ਭਰਤੀ ਹੈ ਇਹਦੇ ਵਿੱਚ ਹਮਾ ਕੇ ਪਾਰਟ ਲੈਣਾ ਚਾਹੀਦਾ ਤੇ ਦਿਖਾਉਣਾ ਚਾਹੀਦਾ ਹੈ ਕਿ ਸੰਗਤ ਕਿਹੜੇ ਪਾਸੇ ਖੜੀ। ਸੁਖਬੀਰ ਬਾਦਲ ਦੀ ਆਪਣੀ ਬਦਲਾਖੋਰੀ ਦੀ ਮਨਸ਼ਾ ਜਿੱਥੇ 26 ਦਿਨਾਂ ਵਿੱਚ 3 ਸਿੰਘ ਸਾਹਿਬਾਨ ਬਦਲ ਕੇ ਵੀ ਸ਼ਾਂਤ ਨਹੀਂ ਹੋ ਰਹੀ, ਉਸੇ ਨੀਤੀ ਤੇ ਅੱਗੇ ਚੱਲਦਿਆਂ ਹੀ ਜਨਤਕ ਤੌਰ ਤੇ ਪਹਿਲਾਂ 12 ਅਪ੍ਰੈਲ 2025 ਨੂੰ ਪ੍ਰਧਾਨ ਥਾਪਣ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹੋਲ ਵਿੱਚ ਅਤੇ ਫਿਰ ਦੂਸਰੇ ਦਿਨ 13 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਿਆਸੀ ਕਾਨਫਰੰਸ ਵਿੱਚ ਮੌਜੂਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਬਾਕੀ ਜਥੇਦਾਰ ਸਹਿਬਾਨ ਦੇ ਖਿਲਾਫ ਬਹੁਤ ਗਲਤ ਇਲਜ਼ਾਮ ਲਗਾਏ। ਖਾਸਕਰ ਸਾਰੇ ਜਥੇਦਾਰ ਸਹਿਬਾਨ ਅਤੇ ਸਾਰੇ ਹੀ ਤਖਤ ਸਹਿਬਾਨ ਤੇ ਕੇਂਦਰ ਦਾ ਕੰਟਰੋਲ ਹੋਣ ਬਾਰੇ ਸਨਸਨੀਖੇਜ਼ ਇਲਜ਼ਾਮ ਲਗਾਏ ਤੇ ਜਥੇਦਾਰ ਸਹਿਬਾਨ ਦੁਆਰਾ ਕੌਮ ਨੂੰ ਕਮਜ਼ੋਰ ਕਰਨ ਦੇ ਵੀ ਇਲਜ਼ਾਮ ਲਗਾਏ ਗਏ। ਅਸੀਂ ਪਿਛਲੇ 12 ਅਪ੍ਰੈਲ ਤੇ 13 ਅਪ੍ਰੈਲ ਨੂੰ ਜਿਹੜੀਆਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵਿਰੁੱਧ, ਸਿੱਖਾਂ ਦੇ ਜਿਵੇਂ ਚੋਲੇ ਜਾਂ ਬਾਣੇ ਦੇ ਵਿਰੁੱਧ ਜੋ ਟਿੱਪਣੀਆਂ ਕੀਤੀਆਂ, ਇੱਥੇ ਵੀ ਆਪਣਾ ਤੇਜਾ ਸਿੰਘ ਸਮੁੰਦਰੀ ਹਾਲ ਤੇ ਵੀ ਤੇ ਅੱਗੇ ਜਾ ਕੇ ਤਲਵੰਡੀ ਸਾਬੋ ਵੀ, ਇਹਦੇ ਉੱਤੇ ਇਤਰਾਜ਼ ਹੈਗਾ ਸਾਨੂੰ, ਤੇ ਇਹਦਾ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ ਜਥੇਦਾਰ ਸਾਹਿਬ ਨੂੰ ਕਿ ਵੀ ਇਹ ਜਿਹੜੀਆਂ ਟਿੱਪਣੀਆਂ ਹੈਗੀਆਂ ਇਹਨਾਂ ਦੀਆਂ ਵੀਡੀਓਜ਼ ਉਪਲਬਧ ਆ, ਉਹਨਾਂ ਨੂੰ ਸੁਣੋ ਤੇ ਵੇਖੋ ਕਿ ਉਹਨਾਂ ਨੇ ਕਿਸ ਤਰੀਕੇ ਦੀ ਢਾਲ ਆਈ ਆ ਅਕਾਲ ਤਖਤ ਸਾਹਿਬ ਦੇ ਜਿਹੜਾ ਸਿਧਾਂਤ ਆ, ਅਕਾਲ ਤਖਤ ਸਾਹਿਬ ਦੀ ਨੂੰ ਸਿਧਾਂਤਕ ਢਾਲ ਆਈ ਆ। ਇਹ ਅਕਾਲ ਤਖਤ ਸਾਹਿਬ ਜਿਹੜਾ ਹੈ ਮੀਰੀ ਪੀਰੀ ਦੇ ਸਿੱਖਾਂ ਦੇ ਸਿਧਾਂਤ ਦਾ ਇੱਕ ਮਰਕਜ਼ ਹੈਗਾ, ਜਿਹੜਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਬਖਸ਼ਿਆ ਹੈਗਾ। ਤੇ ਇਹਨੂੰ ਪਹਿਲਾਂ ਜਿਵੇਂ ਕਿ ਇੱਕ ਤਰ੍ਹਾਂ ਇਹਨੂੰ ਫਿਜ਼ੀਕਲੀ ਤੋੜਿਆ ਗਿਆ ਸੀ, ਸੁਖਬੀਰ ਸਿੰਘ ਬਾਦਲ ਲਗਾਤਾਰ ਇਹਨੂੰ ਸਿਧਾਂਤਕ ਤੌਰ ਤੇ ਤੋੜਨ ਦੀ ਕੋਸ਼ਿਸ਼ ਕਰ ਰਹੇ, ਉਹਨੂੰ ਢਾਲ ਲਾਉਂਦੇ ਜਾ ਰਹੇ ਆ। ਪਹਿਲਾਂ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਚਾਨਕ 26 ਦਿਨਾਂ 'ਚ ਬਦਲੇ ਗਏ, ਕਿੰਨੇ ਬੰਦੇ, ਠੀਕ ਹੈ, ਕਿੰਨੇ ਜਥੇਦਾਰ ਨਵੇਂ ਹਟਾਏ ਗਏ, ਲਾਏ ਗਏ। ਉਦੋਂ ਬਾਅਦ ਹੁਣ ਲਗਾਤਾਰ ਟਿੱਪਣੀਆਂ ਆ ਰਹੀਆਂ ਕਿ ਵੀ ਇਹ ਲੋਕ ਵੀ ਇਹਨਾਂ ਨੂੰ ਸੁਰੱਖਿਆ ਮਿਲ ਗਈ, ਇਹਨਾਂ ਨੂੰ ਗਾਰਡਾਂ ਮਿਲ ਗਈਆਂ, ਤਾਂ ਇਹ ਪੰਥ ਵਿਰੋਧੀ ਗਤੀਵਿਧੀਆਂ 'ਚ ਆ ਗਏ। ਪੁੱਛਣ ਵਾਲਾ ਹੋਵੇ ਵੀ ਤੁਹਾਨੂੰ ਤਾਂ 25-25, 30-30 ਸਾਲਾਂ ਤੋਂ, 40-40 ਸਾਲਾਂ ਤੋਂ ਤੁਸੀਂ ਗਾਰਡਾਂ 'ਚ ਉਹ ਗਾਰਡ ਲੈ ਰਹੇ ਹੋ, ਤੁਸੀਂ ਉਹ ਸੁਰੱਖਿਆ ਲੈ ਰਹੇ ਹੋ। ਇੱਥੋਂ ਤੱਕ ਕਿ ਜਦੋਂ ਤੁਸੀਂ ਬਿਆਨ ਦੇ ਰਹੇ ਸੀ ਜਾਂ ਇਹ ਲੈਕਚਰ ਦੇ ਰਹੇ ਸੀ, ਤੁਸੀਂ ਖੁਦ ਉਸ ਟਾਈਮ ਜ਼ੈਡ ਸਿਕਿਉਰਿਟੀ ਦੇ ਘੇਰੇ 'ਚ ਸੀਗੇ, ਤਾਂ ਵੀ ਤੁਹਾਡੇ ਤੇ ਤਾਂ ਫਿਰ ਇਹਦੇ ਨਾਲ ਬਹੁਤ ਵੱਡੇ ਇਲਜ਼ਾਮ ਲੱਗਣੇ ਚਾਹੀਦੇ ਆ। ਤੁਸੀਂ ਤਾਂ ਇੱਕ ਤਰ੍ਹਾਂ ਆਪ ਮੰਨੇ ਹੋ ਕਿ ਵੀ ਜਦੋਂ ਇਹਦੀਆਂ ਸਿਕਿਉਰਿਟੀਜ਼ ਮਿਲ ਜਾਂਦੀਆਂ ਜਾਂ ਕੁਛ ਹੋ ਜਾਂਦੀਆਂ ਤਾਂ ਇਨਸਾਨ ਆਪਦੀ ਪੰਥ ਦੇ ਉਲਟ ਭੁਗਤਣ ਲੱਗ ਜਾਂਦਾ।
ਇਹ ਬਿਲਕੁਲ ਸਰਾਸਰ ਨਜਾਇਜ਼ ਆ। ਸਿੰਘ ਸਾਹਿਬ ਜੀ ਇੱਕ ਤਨਖਾਹੀਆ ਵਿਅਕਤੀ ਇਤਿਹਾਸਕ ਸਥਾਨ ਤੇ ਖੜ ਕੇ ਕੌਮ ਨੂੰ ਤੇ ਜਥੇਦਾਰ ਸਹਿਬਾਨ ਨੂੰ ਚੁਣੌਤੀ ਦੇ ਰਿਹਾ ਹੈ। ਵਾਰ-ਵਾਰ ਸਿਆਸੀ ਮਨਸ਼ਾ ਹੇਠ ਸਿੰਘ ਸਾਹਿਬਾਨ ਨੂੰ ਗੈਰ ਪੰਥਕ ਤਰੀਕੇ ਨਾਲ ਬਦਲਣਾ ਅਤੇ ਹੁਣ ਉਹਨਾਂ ਪ੍ਰਤੀ ਬੋਲੇ ਜਾ ਰਹੇ ਸ਼ਬਦੀ ਹਮਲਿਆਂ ਨੂੰ ਸਿੱਖ ਕੌਮ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਸਿੰਘ ਸਾਹਿਬਾਨ ਹੀ ਕੌਮ ਦੀ ਸ਼ਕਤੀ ਹਨ। ਸਦੀਵੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਜੀਵਨ ਦਾ ਆਧਾਰ ਹੈ। ਇਸ ਲਈ ਇੱਕ ਤਨਖਾਹੀਆ ਵਿਅਕਤੀ ਦੀ ਇਹ ਹਿੰਮਤ ਕਿ ਹੁਕਮਨਾਮਿਆਂ ਦੀ ਅਵੱਗਿਆ ਵੀ ਕਰੇ, ਸਿੰਘ ਸਾਹਿਬਾਨ ਨੂੰ ਆਪਣੀ ਰਿਹਾਇਸ਼ ਤੇ ਬੁਲਾ ਕੇ ਬਲਾਤਕਾਰੀ ਸਾਧ ਨੂੰ ਮੁਆਫੀ ਦੇਣ ਲਈ ਮਜਬੂਰ ਕਰੇ, ਆਪਣੀ ਸਿਆਸੀ ਤਾਕਤ ਨਾਲ ਦਵਾਈ ਮੁਆਫੀ ਨੂੰ ਸਹੀ ਸਾਬਤ ਕਰਨ ਲਈ SGPC ਦੀ ਗੋਲਕ ਵੀ ਵਰਤੇ, ਫਿਰ ਫਸੀਲ ਦੇ ਸਾਹਮਣੇ ਕੀਤੇ ਚਾਰੇ ਗੁਨਾਹਾਂ ਦੀ ਮਾਫੀ ਮੰਗ ਕੇ ਬਾਹਰ ਪਬਲਿਕ ਦੇ ਵਿੱਚ ਜਾ ਕੇ ਮੁੱਕਰ ਵੀ ਜਾਵੇ। ਅਜਿਹੇ ਕਿਰਦਾਰ ਵਾਲਾ ਵਿਅਕਤੀ ਪੰਥ ਅਤੇ ਕੌਮ ਵਿਰੋਧੀ ਭਾਵਨਾ ਰੱਖਦਾ ਹੈ, ਕਿਉਂਕਿ ਕਾਰਵਾਈ ਸਿਰਫ ਬਾਦਲ ਪਰਿਵਾਰ ਜਾਂ ਕੁਝ ਵਿਅਕਤੀਆਂ ਤੇ ਨਹੀਂ ਹੋਈ ਹੈ। ਇੱਕ ਬਾਦਲ ਪਰਿਵਾਰ ਤੇ ਉਸ ਦਾ ਧੜਾ ਹੀ ਪੰਥ ਨਹੀਂ ਹੋ ਸਕਦਾ। ਖਾਲਸਾ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ। ਪੱਤਰ ਦੇ ਅਖੀਰ ਵਿੱਚ ਮਿਸਲ ਸਤਲੁਜ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਸੁਖਬੀਰ ਬਾਦਲ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਉਹਦੀ ਜਿਹੜੀ ਸਪਿਰਿਟ ਸੀ, ਜਿਹਨੂੰ ਆਪਾਂ ਕਹਿੰਦੇ ਇੱਕ ਮੂਵਿੰਗ ਸਪਿਰਿਟ ਇਹ ਸੀ ਕਿ ਵੀ ਜਿਹੜੀ ਇਹ ਲੀਡਰਸ਼ਿਪ ਹੈਗੀ ਆ, ਜਿਹੜੀ ਫਸੀਲ ਦੇ ਅੱਗੇ ਖੜੀ ਸੀ, ਇਹ ਸਾਰੀ ਜਿਹੜੀ ਹੈਗੀ ਆ, ਇਹ ਆਪਦਾ ਇਖਲਾਕੀ ਹੱਕ, ਨੈਤਿਕ ਹੱਕ ਖੋ ਚੁੱਕੀ ਆ ਲੀਡਰਸ਼ਿਪ ਦਾ। ਤੇ ਉਹਨਾਂ ਨੂੰ ਹਟਾਉਣ ਦੀ ਬਜਾਏ ਉਸੇ ਬੰਦਿਆਂ ਨੂੰ, ਉਹਨਾਂ ਲੋਕਾਂ ਨੂੰ ਦੁਬਾਰਾ ਚੁਣ ਲਿਆ ਜਾਵੇ ਇੱਕ ਬੋਗਸ ਤੇ ਰੋਂਗ ਤਰੀਕੇ ਨਾਲ, ਇੱਕ ਜਿਹੜਾ ਕਿ ਪਾਰਦਰਸ਼ੀ ਨਹੀਂਗਾ, ਜਿਹਦੇ ਵਿੱਚ ਸੰਵਿਧਾਨ ਵੀ ਜਿਹੜਾ ਠੀਕ ਨਹੀਂਗਾ, ਉਹਦੇ ਤਹਿਤ ਸੰਵਿਧਾਨ ਦੇ ਨਾਲ ਵੀ ਛੇੜਛਾੜ ਕੀਤੀ ਵੀ ਅਕਾਲੀ ਦਲ ਨੇ, ਤੇ ਉਹ ਉਸ ਤਰੀਕੇ ਨਾਲ ਚੁਣ ਲਿਆ ਜਾਵੇ। ਤਾਂ ਐਦੂ ਮਾੜੀ ਗੱਲ ਕੀ ਹੋਊਗੀ ਕਿ ਸੰਗਤ ਨੇ ਨਕਾਰ ਤੇ, ਤੁਸੀਂ ਵੋਟਾਂ 'ਚ ਵੇਖਿਆ ਹੀ ਆਪਾਂ ਕੀ ਹਾਲਤ ਹੋਈ ਆ। ਸੰਗਤ ਨੇ ਨਕਾਰ ਤੇ, ਸੰਗਤ ਦੇ ਨਕਾਰਨ ਤੋਂ ਬਾਅਦ ਤੁਸੀਂ ਗੁਰੂ ਦੀ ਦਰਗਾਹ ਦੇ ਵਿੱਚ ਆ ਕੇ ਖੜ ਕੇ, ਗੁਰੂ ਉਸ ਤਖਤ ਦੇ ਅੱਗੇ ਖੜੇ, ਜਿਹਨੂੰ ਸੱਚਾ ਤਖਤ ਕਿਹਾ ਜਾਂਦਾ, ਉਹਨੇ ਤੁਹਾਡੇ ਤੇ ਜਿਹੜੀ ਤਨਖਾਹ ਲਾਈ, ਤੁਸੀਂ ਉਹ ਭੁਗਤਣ ਤੋਂ ਵੀ ਭੱਜ ਗਏ। ਤਾਂ ਇਹ ਤਾਂ ਇੱਕ ਮੈਂ ਕਹਿੰਦਾ ਕਿ ਹੁਣ ਇਹਦਾ ਜਿਹੜਾ ਹੀਲਾਚਾਰਾ ਕੀ ਆ, ਇਹ ਸੰਗਤ ਹੀ ਕਰ ਸਕਦੀ ਆ। ਜਥੇਦਾਰਾਂ ਨੇ ਆਪਦਾ ਜਿਹੜਾ ਬਣਦਾ ਰੋਲ ਸੀ ਉਹ ਨਿਭਾਤਾ। ਇਹ ਸੰਗਤ ਨੂੰ ਜਿਹੜੀ ਨਵੀਂ ਭਰਤੀ ਹੈ ਇਹਦੇ ਵਿੱਚ ਹਮਾ ਕੇ ਪਾਰਟ ਲੈਣਾ ਚਾਹੀਦਾ ਤੇ ਦਿਖਾਉਣਾ ਚਾਹੀਦਾ ਹੈ ਕਿ ਸੰਗਤ ਕਿਹੜੇ ਪਾਸੇ ਖੜੀ। ਜਿਹੜੇ ਬੰਦੇ ਨੇ, ਕਮੇਟੀ ਨੇ ਨਸ਼ਾ ਤਸਕਰਾਂ ਦੇ ਖਿਲਾਫ ਮਾੜਾ ਜਿਹਾ ਵੀ ਉਪਰਾਲਾ ਕੀਤਾ, ਉਹਨਾਂ ਦੀਆਂ ਲੱਤਾਂ ਵੀ ਤੋੜੀਆਂ, ਉਹਨਾਂ ਦੇ ਸਿਰ ਵੀ ਪਾੜੇ, ਉਹਨਾਂ ਨਾਲ ਬਹੁਤ ਕੁਝ ਹੋਇਆ। ਬਠਿੰਡਾ ਦੇ ਸਰਕਟ ਹਾਊਸ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿੰਡਾਂ ਵਿੱਚੋਂ ਨਸ਼ਾ ਖਤਮ ਕਰਨ ਲਈ ਕਮੇਟੀਆਂ ਬਣਾਈਆਂ ਤਾਂ ਜੋ ਪਿੰਡਾਂ ਵਿੱਚੋਂ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ਬਾਰੇ ਕਮੇਟੀਆਂ ਦੇ ਲੋਕ ਪੁਲਿਸ ਨੂੰ ਦੱਸ ਸਕਣ ਕਿ ਸਾਡੇ ਪਿੰਡ ਵਿੱਚ ਕੌਣ-ਕੌਣ ਨਸ਼ਾ ਵੇਚਦਾ ਹੈ। ਉਹਨਾਂ ਕਿਹਾ ਕਿ ਮੈਂ ਗੱਲ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਹਲਕੇ ਦੀ ਕਰਦਾ ਹਾਂ, ਜਿੱਥੇ ਇਹਨਾਂ ਦੇ ਹੀ DSP ਦੁਆਰਾ ਪਿੰਡਾਂ ਵਿੱਚ ਨਸ਼ਾ ਰੋਕੂ ਕਮੇਟੀਆਂ ਬਣਾਈਆਂ ਗਈਆਂ ਅਤੇ ਉਹਨਾਂ ਕਮੇਟੀਆਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ। ਹੁਣ ਇਸ ਦਾ ਪੁੱਠਾ ਅਸਰ ਇਹ ਹੋਇਆ ਕਿ ਜਿਸ ਤਸਕਰ ਉੱਪਰ 6 ਮਾਮਲੇ ਦਰਜ ਹਨ, ਉਸਨੇ ਕਮੇਟੀ ਵਾਲਿਆਂ ਨੂੰ ਚੇਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਬਣੀ ਔਰ ਇਹਨਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਲੋਕਾਂ ਨੇ ਵੋਟਾਂ ਪਾਈਆਂ। ਉਹਦੇ 'ਚੋਂ ਇੱਕ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ। ਪਿੰਡਾਂ ਦੇ ਵਿੱਚ ਪੁਲਿਸ ਨੇ ਸੈਮੀਨਾਰ ਕਰਕੇ ਗੁਰਦੁਆਰਿਆਂ 'ਚ ਗਏ, ਸੈਮੀਨਾਰ ਕੀਤੇ, ਲੋਕਾਂ ਦੇ ਇਕੱਠ ਕੀਤੇ, ਉਹਨਾਂ ਨੂੰ ਕਿਹਾ ਕਿ ਵੀ ਸਾਡਾ ਸਹਿਯੋਗ ਦਿਓ ਨਸ਼ੇ ਨੂੰ ਖਤਮ ਕਰਨ ਦੇ ਵਿੱਚ। ਤੇ ਲੋਕਾਂ ਨੇ ਇਹਨਾਂ ਦੀ ਇਸ ਗੱਲ ਦਾ ਵਿਸ਼ਵਾਸ ਕਰਕੇ ਇਹਨਾਂ ਨੇ ਕਿਹਾ ਕਮੇਟੀਆਂ ਬਣਾਓ। ਪਿੰਡਾਂ ਦੇ ਵਿੱਚ ਲੋਕਾਂ ਨੇ ਕਮੇਟੀਆਂ ਬਣਾਈਆਂ। ਪਿੰਡ ਭੂੰਦੜ, ਮੰਡੀ ਕਲਾਂ, ਇੱਥੇ 4 ਛਪੇਰੇ ਦਾਲੇ ਪਦਾਲੇ ਪਿੰਡਾਂ ਦੇ ਵਿੱਚ ਇੱਕੋ ਦਿਨ 'ਚ ਕਮੇਟੀਆਂ ਬਣੀਆਂ। ਤੇ ਰਾਹੁਲ ਭਾਰਦਵਾਜ ਉਸ ਸਮੇਂ ਦੇ DSP ਨੇ, ਜਿਨ੍ਹਾਂ ਨੇ ਜਾ ਕੇ ਸੈਮੀਨਾਰ ਕਰਕੇ ਲੋਕਾਂ ਨੂੰ ਕਿਹਾ ਵੀ ਤੁਸੀਂ ਕਮੇਟੀਆਂ ਬਣਾਓ, ਸਾਡਾ ਸਹਿਯੋਗ ਕਰੋ, ਆਪਾਂ ਨਸ਼ਾ ਰੋਕੀਏ। ਹੁਣ ਜਦੋਂ ਕਮੇਟੀਆਂ ਬਣ ਗਈਆਂ ਤਾਂ ਫਿਰ ਕਮੇਟੀ ਦਾ ਕੰਮ ਤਾਂ ਇਹੀ ਹੈ ਨਾ ਕਿ ਤੁਹਾਨੂੰ ਇਨਫੋਰਮੇਸ਼ਨ ਦੇਣੀ, ਤੇ ਤੁਹਾਨੂੰ ਇਨਫੋਰਮੇਸ਼ਨ ਕਮੇਟੀਆਂ ਦਿੰਦੀਆਂ ਰਹੀਆਂ। ਜਿਹੜੇ ਬੰਦੇ ਨੇ, ਕਮੇਟੀ ਨੇ ਨਸ਼ਾ ਤਸਕਰਾਂ ਦੇ ਖਿਲਾਫ ਮਾੜਾ ਜਿਹਾ ਵੀ ਉਪਰਾਲਾ ਕੀਤਾ, ਉਹਨਾਂ ਦੀਆਂ ਲੱਤਾਂ ਵੀ ਤੋੜੀਆਂ, ਉਹਨਾਂ ਦੇ ਸਿਰ ਵੀ ਪਾੜੇ, ਉਹਨਾਂ ਨਾਲ ਬਹੁਤ ਕੁਝ ਹੋਇਆ। ਪਰ ਉਹਨਾਂ ਨੂੰ ਮੈਂ ਤਾਂ ਇੱਕ ਸਿੱਧਾ ਕਹੂੰਗਾ ਕਿ ਸਾਡੇ ਪ੍ਰਸ਼ਾਸਨ, ਸਾਡੀ ਗਵਰਨਮੈਂਟ ਦੀ ਸਰਪ੍ਰਸਤੀ ਰਹੀ। ਆ ਜਿਹੜੇ ਤਸਕਰ ਦੇ ਖਿਲਾਫ ਆਪਾਂ ਗੱਲ ਕਰ ਰਹੇ, ਕੀ ਨਾਂ ਉਸ ਮੁੰਡੇ ਦਾ? ਕਿੰਦਰ ਨਾਂ ਹੈ। ਉਸ ਬੰਦੇ ਦੇ ਖਿਲਾਫ ਇਹਨਾਂ ਲੋਕਾਂ ਨੇ ਜਾ ਕੇ ਦਰਖਾਸਤਾਂ ਦਿੱਤੀਆਂ, ਦੱਸਿਆ ਕਿ ਭਾਈ ਆਹ ਕੰਮ ਕਰ ਰਿਹਾ ਹੈ। ਉਹਦੇ ਖਿਲਾਫ 6 ਮੁਕੱਦਮੇ ਦਰਜ ਨੇ, ਜਿਹਦੇ ਖਿਲਾਫ 6 ਮੁਕੱਦਮੇ ਦਰਜ ਹੈ। ਔਰ ਉਹ ਬੰਦੇ ਨੇ ਇਹਨਾਂ ਨੂੰ ਚੈਲੰਜ ਕੀਤਾ ਔਰ ਇਹਨਾਂ ਨੇ ਮੰਡੀ ਦੇ ਵਿੱਚ ਮਗਰ ਗਿਆ, ਰਾਮਪੁਰੇ ਮੁੰਡੇ ਦਾ ਨੂੰ ਘੇਰਿਆ। ਘੇਰਨ ਤੋਂ ਬਾਅਦ
ਉੱਥੇ ਉਹਨੇ ਟੈਲੀਫੋਨ ਕਰਕੇ ਦੂਜੀ ਕਮੇਟੀਆਂ ਨੂੰ ਸੱਦਿਆ ਵੀ ਭਾਈ ਤੁਸੀਂ ਮੇਰੀ ਜਾਨ ਛਡਾਓ, ਮੈਨੂੰ ਤਾਂ ਬੰਦੇ ਨੇ ਇੱਥੇ ਆ ਘੇਰਿਆ। ਹੁਣ ਉਸ ਮਾਮਲੇ ਦੇ ਵਿੱਚ ਕੀ ਸਾਡੀ ਪੰਜਾਬ ਪੁਲਿਸ ਜਾਂ ਪੰਜਾਬ ਗਵਰਨਮੈਂਟ ਦਾ ਕੀ ਰੋਲ ਹੈ? ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਬਠਿੰਡਾ ਪੁਲਿਸ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੇਕਰ ਸਾਡੇ ਉਹਨਾਂ ਨੌਜਵਾਨਾਂ ਦੇ ਉੱਪਰ ਕੋਈ ਵੀ ਕਾਰਵਾਈ ਕੀਤੀ ਗਈ ਤਾਂ ਅਸੀਂ ਵੱਡੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ। ਉਹਨਾਂ ਕਿਹਾ ਕਿ ਪਿੰਡਾਂ ਵਿੱਚੋਂ ਨਸ਼ਾ ਖਤਮ ਨਹੀਂ ਹੋ ਰਿਹਾ ਕਿਉਂਕਿ ਕਿਤੇ ਨਾ ਕਿਤੇ ਪੁਲਿਸ ਵਾਲੇ ਵੀ ਨਸ਼ਾ ਵੇਚਣ ਵਾਲਿਆਂ ਨਾਲ ਰਲੇ ਹੋਏ ਹਨ। ਤੁਹਾਡੇ ਜਿਹੜੇ DIG ਆਏ ਨੇ ਹਰਜੀਤ ਸਿੰਘ, ਉਹਨੇ ਮੇਰੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਵੀ ਹੋਈ ਹੈ ਕਿ ਬਈ ਇਹ ਤਾਂ ਬਹੁਤ ਮਤਲਬ ਗਲਤ ਉਹਨਾਂ ਨੇ ਭੇਜ ਰਹੇ ਨੇ ਮੇਰੇ ਕੋਲ ਇੱਥੇ ਕੋਈ ਅਧਿਕਾਰੀ ਆਪਦਾ, ਉਹਨਾਂ ਨੂੰ ਅਸੀਂ ਇੱਥੇ ਮੰਗ ਪੱਤਰ ਵੀ ਦੇਵਾਂਗੇ। ਤੁਰੰਤ ਇਹਨਾਂ ਬੰਦਿਆਂ ਦੇ ਪਰਚੇ ਰੱਦ ਕੀਤੇ ਜਾਣ। ਔਰ ਉਹ ਜਿਹੜੇ ਬੰਦਿਆਂ ਦੇ 6 ਮੁਕੱਦਮੇ ਪਹਿਲਾਂ ਆਲਰੇਡੀ ਚੱਲ ਰਹੇ ਨੇ, ਇਹ ਰਜਿਸਟਰਡ ਨੇ ਉਹਨਾਂ ਦੇ ਉੱਤੇ, ਔਰ ਉਹਨਾਂ ਬੰਦਿਆਂ ਨੂੰ ਤੁਸੀਂ ਖੁੱਲ੍ਹੇ ਛੱਡਿਆ ਹੋਇਆ ਹੈ। ਸੋ ਇਹ ਜਿਹੜੀ ਧੱਕੇਸ਼ਾਹੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ 4 ਮਈ ਨੂੰ ਚੰਡੀਗੜ੍ਹ ਵਿੱਚ ਕੇਂਦਰ ਦੇ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਅਸੀਂ ਪਹਿਲਾਂ ਮੀਟਿੰਗ ਕਰਕੇ ਫੈਸਲਾ ਲਵਾਂਗੇ ਕਿ ਉਸ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਬਿਠਾਉਣਾ ਹੈ ਜਾਂ ਨਹੀਂ। ਸਾਰਾ ਵੇਖੋ ਪਹਿਲਾਂ ਆ ਕੀ ਕੀਤਾ ਵਾ, ਆ ਕੀ ਆ ਇਹ ਕੀ ਹੈ ਸਾਰਾ ਆਵੇ ਉਹ ਫੜਿਆ। ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਸੇਂਚਾ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਉੱਤੇ ਹਮਲਾ ਕਰਕੇ ਉਹਨਾਂ ਨਾਲ ਕੁੱਟਮਾਰ ਦੀ ਖਬਰ ਸਾਹਮਣੇ ਆਈ ਹੈ। ਗ੍ਰੰਥੀ ਸਿੰਘ ਦਾ ਆਰੋਪ ਹੈ ਕਿ ਹਮਲਾਵਰ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਗੱਡੀ ਨੂੰ ਗੁਰੂ ਘਰ ਵਿੱਚ ਖੜੀ ਕਰਨ ਤੋਂ ਮਨਾ ਕਰਨ ਤੇ ਉਹਨਾਂ ਉੱਤੇ ਹਮਲਾ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇੱਕ ਮਹਿਲਾ ਸਣੇ 4 ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਗ੍ਰੰਥੀ ਸਿੰਘ ਨੇ ਦੱਸਿਆ ਕਿ ਉਹ ਪਿਛਲੇ 13 ਸਾਲਾਂ ਤੋਂ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਪਿੰਡ ਸੇਂਚਾ ਵਿਖੇ ਗ੍ਰੰਥੀ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। ਬੀਤੇ ਦਿਨੀ ਦੁਪਹਿਰ 12 ਵਜੇ ਦੇ ਕਰੀਬ ਪਿੰਡ ਦੇ ਹੀ 4 ਤੋਂ 5 ਵਿਅਕਤੀ ਜੋ ਕਿ ਨਸ਼ੇ ਦਾ ਧੰਦਾ ਕਰਦੇ ਹਨ, ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਅੰਦਰ ਗੱਡੀ ਖੜੀ ਕਰਕੇ ਚਲੇ ਜਾਂਦੇ ਸਨ। ਜਿਨ੍ਹਾਂ ਨੂੰ ਗ੍ਰੰਥੀ ਸਿੰਘ ਨੇ ਗੱਡੀ ਇੱਥੇ ਖੜੀ ਕਰਨ ਤੋਂ ਰੋਕਿਆ ਤਾਂ ਉਹਨਾਂ ਨੇ ਗ੍ਰੰਥੀ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਗੰਭੀਰ ਜ਼ਖਮੀ ਕਰ ਦਿੱਤਾ। ਮੈਂ ਗੁਰਦੁਆਰਾ ਸਾਹਿਬ 13-14 ਸਾਲ ਤੋਂ ਸੇਵਾ ਕਰ ਰਿਹਾ ਗ੍ਰੰਥੀ ਸਾਹਿਬਾਨ ਦੀ। ਉੱਥੋਂ ਦੇ ਕੋਈ ਨਸ਼ਾ ਤਸਕਰ ਹਨ, ਤਕਰੀਬਨ 4-5 ਜੀ ਹਨ ਪਰਿਵਾਰ ਦੇ, ਬਹੁਤ ਹੀ ਜ਼ਿਆਦਾ ਧੰਦਾ ਮਾੜਾ ਕਰਦੇ ਹਨ, ਚਿੱਟੇ ਦਾ ਕੰਮ ਕਰਦੇ ਹਨ। ਉਹ ਰੋਜ਼ ਹੀ ਰਾਤ ਨੂੰ ਗੱਡੀ ਲਿਆਣ ਕੇ ਨਸ਼ੇ ਵਾਲੀ ਉੱਥੇ ਘਲਾਰਦੇ ਸਨ ਗੁਰਦੁਆਰਾ ਸਾਹਿਬ। ਉਹਨਾਂ ਨੂੰ ਮੈਂ ਕਿਹਾ ਭਾਈ ਵੀ ਗੱਡੀ ਨਾ ਲਾਓ ਇੱਥੇ, ਇਹਦੇ ਵਿੱਚ ਨਸ਼ਾ ਲਿਆਣ ਕੇ ਤੁਸੀਂ ਗੁਰਦੁਆਰੇ ਗੱਡੀ ਡੱਕ ਦਿਓ, ਮਾੜੀ ਗੱਲ ਹੈ, ਗੁਰੂ ਘਰ ਇਹ ਕੰਮ ਚੰਗਾ ਨਹੀਂ ਹੈ। ਤੇ ਉਹਨਾਂ ਨੇ ਜਾਣੀ ਕਿ ਸਾਡੇ ਸੰਗਰਾਂਦ ਦੀ ਸੰਗਰਾਂਦ ਭੋਗ ਪੈਂਦਾ ਅਖੰਡ ਪਾਠ ਸਾਹਿਬਾਨਾਂ ਦਾ, ਜਾਣੀ ਕਿ ਸੰਗਰਾਂਦ ਵਾਲੇ ਦਿਨ ਤੋਂ ਦੂਏ ਦਿਨ ਭੋਗ ਪਿਆ ਵਾ। ਤੇ ਮਤਲਬ ਉਹਨਾਂ ਨੂੰ ਮੈਂ ਗੱਡੀ ਤੋਂ ਰੋਕਿਆ, ਉਹਨਾਂ ਨੇ ਮੈਨੂੰ ਅੰਦਰ ਵਾੜ ਕੇ ਨਾ ਉਹਨਾਂ ਨੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ, ਪੱਗ ਲਾ ਦਿੱਤੀ, ਕੇਸਾਂ ਨੂੰ ਜਾਣੀ ਕਿ ਖਿੱਚਿਆ। ਤੇ ਜਦੋਂ ਮੈਂ ਛੁੱਟ ਛਡਾ ਕੇ ਭੱਜਣ ਲੱਗਾ ਤੇ ਮੇਰੇ ਸਿਰ ਦੇ ਵਿੱਚ ਟੋਕੀ ਮਾਰੀ, ਆ ਮੇਰਾ ਸਿਰ ਵੜ ਦਿੱਤਾ ਉਹਨਾਂ ਨੇ, ਮੇਰੇ ਲੱਕ ਦੇ ਵਿੱਚ ਵੀ ਉਹਨਾਂ ਨੇ ਮਾਰੀਆਂ, ਬਹੁਤ ਜ਼ਿਆਦਾ ਮੈਨੂੰ ਸੱਟਾਂ ਲਾਈਆਂ। ਇਹਨਾਂ ਨਾਲ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਏ, ਇਸ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ। ਉਹਨਾਂ ਅੱਗੇ ਦੱਸਿਆ ਕਿ ਜਦੋਂ ਮੇਰੇ ਮਾਤਾ ਜੀ ਮੈਨੂੰ ਛੁਡਵਾਉਣ ਲਈ ਅੱਗੇ ਆਏ ਤਾਂ ਉਹਨਾਂ ਨੇ ਮੇਰੀ ਮਾਂ ਦੇ ਨਾਲ ਵੀ ਕੁੱਟਮਾਰ ਕੀਤੀ, ਜਿਸ ਦੌਰਾਨ ਉਹਨਾਂ ਦੀ ਬਾਂਹ ਟੁੱਟ ਗਈ। ਗ੍ਰੰਥੀ ਸਿੰਘ ਨੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਪਿੰਡ ਵਿੱਚ ਇਹ ਲੋਕ ਸ਼ਰੇਆਮ ਨਸ਼ੇ ਦਾ ਧੰਦਾ ਕਰ ਰਹੇ ਹਨ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਵੀ ਕਰਦੇ ਹਨ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਤਕਰੀਬਨ ਮੇਰੀ ਮਾਤਾ ਦੀ ਬਾਂਹ ਤੋੜ ਗਏ ਆ, ਮੇਰੇ ਸਿਰ ਤੇ ਸੱਟ ਲੱਗ ਗਿਆ, ਮੇਰੇ ਲੱਕ 'ਚ ਵੀ ਸੱਟ ਲੱਗ ਗਿਆ। ਕਿੰਨੇ ਜਣੇ ਸੀ ਉਹ? ਇਹ ਤਕਰੀਬਨ 5 ਜੀ ਸਨ। ਤੇਜ਼ ਦਾ ਹਥਿਆਰ ਵੀ ਸੀ ਉਹਨਾਂ ਕੋਲ? ਹਥਿਆਰ ਉਹਨਾਂ ਕੋਲ ਤਿੱਖੇ ਹਥਿਆਰ ਸਨ, ਇੱਕ ਦੇ ਹੱਥ ਟੋਕੀ ਸੀ, ਕੋਈ ਕਿਰਪਾਨ, ਕੋਈ ਡਾਂਗਾ ਸੋਟੇ, ਇਸ ਤਰ੍ਹਾਂ ਕਰਕੇ ਹਥਿਆਰ ਤਿੱਖੇ ਸਨ ਉਹਨਾਂ ਕੋਲ। ਪਹਿਲਾਂ ਵੀ ਕਦੇ ਤੁਹਾਡਾ ਇਦਾਂ ਉਹਨਾਂ ਨਾਲ ਝਗੜਾ ਹੋਇਆ? ਨਹੀਂ ਜੀ, ਹੁਣ ਤਕਰੀਬਨ 5-7 ਦਿਨ ਤੋਂ ਚੱਲ ਰਹੀ ਸੀ ਗੱਲਬਾਤ ਇਸੇ ਗੱਡੀਆਂ ਦੇ ਸੰਬੰਧ ਦੇ ਵਿੱਚ। ਮੈਂ ਕਿਹਾ ਉੱਥੇ ਗੱਡੀ ਨਾ ਲਾਓ, ਤੁਸੀਂ ਮਾੜਾ ਕਰਮ ਕਰਦੇ ਹੋ, ਇਸ ਕਰਕੇ ਉਹਨਾਂ ਮੇਰੇ ਉੱਤੇ ਹਮਲਾ ਕੀਤਾ। ਸਰਕਾਰ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਮਤਲਬ ਇਹਨਾਂ ਦੇ ਅੱਗੇ ਵੀ ਪਰਚੇ ਬੋਲ ਰਹੇ ਹਨ ਨੈੱਟ ਦੇ ਉੱਪਰ, ਜਿਨ੍ਹਾਂ ਬੰਦਿਆਂ ਨੇ ਮੇਰੇ ਨਾਲ ਹਮਲਾ ਕੀਤਾ। ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਹੋ ਗਿਆ, ਨਸ਼ਾ ਨਹੀਂ ਵਿਕ ਰਿਹਾ। ਸ਼ਰੇਆਮ ਨਸ਼ਾ ਵੇਚ ਰਿਹਾ ਜੀ, ਇਹਨਾਂ ਦਾ ਸਿੱਧਾ ਪਾਕਿਸਤਾਨੋਂ ਆ ਰਿਹਾ ਨਸ਼ਾ। ਇਹ ਬਹੁਤ ਹੀ ਵੱਡੇ ਨਸ਼ੇ ਦੇ ਤਸਕਰ ਹਨ, ਬਹੁਤ ਵੱਡੇ ਨਸ਼ੇ ਦੇ ਵਪਾਰੀ ਹਨ। ਕਿਸੇ ਨੂੰ ਪਿੰਡ ਦੇ ਵਿੱਚ ਇਹ ਜੀਣ ਨਹੀਂ ਦੇਂਦਾ। ਬਹੁਤ ਹਮਲੇ ਅੱਗੇ ਵੀ ਇਹਨਾਂ ਕੀਤੇ ਆ ਲੋਕਾਂ ਉੱਪਰ, ਕਹਿੰਦੇ ਹਾਂ ਤੈਨੂੰ ਗੋਲੀ ਮਾਰ ਦੇਣੀ ਜੇ ਤੂੰ ਬੋਲਿਆ। ਇੱਥੋਂ ਤੱਕ ਧਮਕੀਆਂ ਦਿੱਤੀਆਂ ਇਹਨਾਂ। ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਇੱਕ ਮਹਿਲਾ ਸਮੇਤ ਕੁੱਲ 4 ਆਰੋਪੀਆਂ ਦੇ ਖਿਲਾਫ ਵੱਖੋ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਤੇ ਅੱਜ ਅੰਮ੍ਰਿਤਧਾਰੀ ਕਹਿੰਦੇ ਨੇ ਕਿ ਅਸੀਂ ਇਸ ਪਾਰਟੀ ਨੂੰ ਵੋਟ ਨਹੀਂ ਪਾਉਣੀ। ਕਿਉਂ? ਕਿਉਂਕਿ ਇਸ ਨੇ ਸਾਡੇ ਪੰਥ ਦਾ, ਸਾਡੇ ਧਰਮ ਦਾ, ਸਾਡੀਆਂ ਸੰਸਥਾਵਾਂ ਦਾ ਬਹੁਤ ਨੁਕਸਾਨ ਕੀਤਾ ਔਰ ਕੀਤਾ ਵੀ ਹੈ।
ਸਾਨੂੰ ਰਾਜਨੀਤਿਕ ਮੌਤੇ ਮਾਰਨ ਵਾਸਤੇ ਇੰਨਾ ਉਲਝਾ ਦਿੱਤਾ ਗਿਆ ਕਿ ਸਿੱਖ ਦਾ ਵੈਰੀ ਬਣ ਗਿਆ, ਸਿੱਖ ਦਾ ਲਹੂ ਪੀਣ ਲੱਗ ਪਿਆ। ਪੰਥਕ ਚੇਤਨਾ ਸਮਾਗਮ ਦੌਰਾਨ ਫਗਵਾੜੇ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇੱਕ ਵਾਰ ਫਿਰ ਅਕਾਲੀ ਦਲ ਬਾਦਲ ਤੇ ਵਰਦੇ ਨਜ਼ਰ ਆਏ। ਉਹਨਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦਾ ਹਰੇਕ ਸਿੱਖ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਂਦਾ ਸੀ ਤੇ ਅੱਜ ਸਿੱਖਾਂ ਦੀ ਆਪਣੀ ਰਾਜਨੀਤਿਕ ਧਿਰ ਅਕਾਲੀ ਦਲ ਦੇ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਇੱਕ ਦਸਤਾਰਧਾਰੀ ਸਿੱਖ ਵੀ ਅਕਾਲੀ ਦਲ ਨੂੰ ਵੋਟ ਪਾਉਣ ਲਈ ਰਾਜ਼ੀ ਨਹੀਂ। ਉਹਨਾਂ ਕਿਹਾ ਕਿ ਇਹ ਹਾਲਾਤ ਪੈਦਾ ਕਰਨ ਵਾਲੇ ਕੌਣ ਹਨ। ਉਹਨਾਂ ਕਿਹਾ ਕਿ ਸਿੱਖਾਂ ਲਈ ਇਸ ਪਾਰਟੀ ਨੇ ਕੁਝ ਵੀ ਨਹੀਂ ਕੀਤਾ, ਸਿਰਫ ਯਾਦਗਾਰਾਂ ਬਣਾਉਣ ਨਾਲ ਪੰਥਕ ਜ਼ਿੰਮੇਵਾਰੀ ਪੂਰੀ ਨਹੀਂ ਹੁੰਦੀ ਬਲਕਿ ਸਿਧਾਂਤਕ ਤੌਰ ਤੇ ਬਦਲਾਅ ਲਿਆਉਣਾ ਪੈਂਦਾ ਹੈ। ਉਹਨਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਅਕਾਲੀ ਦਲ ਦਾ ਸਾਥ ਦਿਓ ਤੇ ਪੰਥ ਦੇ ਨਾਮ ਹੇਠ ਵੋਟਾਂ ਲੈਣ ਵਾਲਿਆਂ ਨੂੰ ਮੂੰਹ ਨਾ ਲਾਓ। ਇੱਕ ਸਮਾਂ ਸੀ ਪੰਜਾਬ ਦਾ ਕੋਈ ਵੀ ਬੰਦਾ, ਅੱਜ ਤੋਂ 40-50 ਸਾਲ ਪਹਿਲਾਂ ਪੰਜਾਬ ਦਾ ਕੋਈ ਵੀ ਬਸ਼ਿੰਦਾ ਜਿੱਡਾ ਥੋੜਾ ਜਿੰਨਾ ਵੀ ਵਾਸਤਾ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਹੁੰਦਾ ਸੀ ਨਾ, ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਿਤੇ ਹੋਰ ਵੋਟ ਨਹੀਂ ਸੀ ਪਾਉਂਦਾ ਹੁੰਦਾ। ਉਹ ਬੰਦਾ ਕਹਿੰਦਾ ਹੈ ਜਿਹਦੇ ਦਾੜੀ ਵੀ ਨਹੀਂ ਤੇ ਸਿਰ ਦੇ ਕੇਸ ਵੀ ਨਹੀਂ ਕਿ ਮੈਂ ਵੋਟ ਅਕਾਲੀ ਦਲ ਨੂੰ ਪਾਉਣੀ। ਤੇ ਅੱਜ ਅੰਮ੍ਰਿਤਧਾਰੀ ਨਿਤਨੇਮ ਹੀ ਕਹਿੰਦਾ ਮੈਂ ਅਕਾਲੀ ਦਲ ਨੂੰ ਵੋਟ ਨਹੀਂ ਪਾਉਣੀ। ਇਸ ਹਾਲਤ ਦੇ ਵਿੱਚ ਪਾਰਟੀ ਨੂੰ ਪਹੁੰਚਾਇਆ ਕਿਹਨੇ ਹੈ? ਕਿੱਡੀ ਕਮਾਲ ਦੀ ਗੱਲ ਹੈ ਨਾ ਕਿ ਅੱਜ ਤੋਂ 40-45 ਸਾਲ ਪਹਿਲਾਂ ਜਿਨ੍ਹਾਂ ਦੇ ਦਾੜੀਆਂ ਕੇਸ ਨਹੀਂ ਸੀ ਉਹ ਵੀ ਕਹਿੰਦੇ ਸੀ ਅਸੀਂ ਵੋਟ ਅਕਾਲੀ ਦਲ ਨੂੰ ਪਾਉਣੀ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਸਾਡੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਹੈ, ਸਾਡੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ। ਪਿਓ ਜਿੰਨੀ ਮਰਜ਼ੀ ਸ਼ਰਾਬ ਪੀਂਦਾ ਹੋਵੇ ਪਰ ਉਹ ਕਦੇ ਨਹੀਂ ਚਾਹੁੰਦਾ ਕਿ ਉਹਦੇ ਪੁੱਤ ਸ਼ਰਾਬ ਪੀਣ। ਕਦੇ ਵੀ ਪਿਓ ਨਹੀਂ ਚਾਹੂਗਾ ਕਿ ਮੇਰਾ ਪੁੱਤ ਜਿਹੜਾ ਹੈ ਉਹ ਨਸ਼ਿਆਂ 'ਚ ਲੱਗੇ, ਬਾਪ ਜਿੰਨਾ ਮਰਜ਼ੀ ਨਸ਼ੇੜੀ ਹੋਵੇ। ਉਸ ਵੇਲੇ ਲੋਕਾਂ ਦਾ ਇਹ ਜਜ਼ਬਾ ਸੀ, ਇਹ ਖਿਆਲ ਸੀ ਕਿ ਸਾਡੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ। ਜੇ ਸਾਡੀ ਪਾਰਟੀ ਮਜ਼ਬੂਤ ਹੋਏਗੀ, ਅਸੀਂ ਰਾਜਸੀ ਤੌਰ ਤੇ ਮਜ਼ਬੂਤ ਹੋਵਾਂਗੇ, ਸਾਡੀਆਂ ਨਸਲਾਂ ਬਚੀਆਂ ਰਹਿਣਗੀਆਂ। ਤੇ ਅੱਜ ਅੰਮ੍ਰਿਤਧਾਰੀ ਕਹਿੰਦੇ ਨੇ ਕਿ ਅਸੀਂ ਇਸ ਪਾਰਟੀ ਨੂੰ ਵੋਟ ਨਹੀਂ ਪਾਉਣੀ। ਕਿਉਂ? ਕਿਉਂਕਿ ਇਸ ਨੇ ਸਾਡੇ ਪੰਥ ਦਾ, ਸਾਡੇ ਧਰਮ ਦਾ, ਸਾਡੀਆਂ ਸੰਸਥਾਵਾਂ ਦਾ ਬਹੁਤ ਨੁਕਸਾਨ ਕੀਤਾ ਔਰ ਕੀਤਾ ਵੀ ਹੈ। ਸਿੱਖ ਸੰਸਥਾਵਾਂ ਦੀ ਹਾਲਤ ਪੇਤਲੀ ਹੋ ਗਈ ਜਾਂ ਕਰ ਦਿੱਤੀ। ਕਿਉਂ? ਕਦੋਂ? ਜਦੋਂ ਤੋਂ ਇਹਨਾਂ ਸਰਮਾਏਦਾਰਾਂ ਦੇ ਕੰਟਰੋਲ ਦੇ ਵਿੱਚ ਸਾਡੀਆਂ ਸੰਸਥਾਵਾਂ ਆਈਆਂ। ਕਿਉਂਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਨਾ, ਸਿੱਖ ਸੰਸਥਾਵਾਂ, ਇਹ ਸਿੱਖ ਨੂੰ ਕਿਰਤ ਨਾਲ ਜੋੜਦੀਆਂ ਨੇ, ਕਿਰਤ ਨਾਲ ਜੋੜਦੀਆਂ ਨੇ। ਤੇ ਜਿਨ੍ਹਾਂ ਨੂੰ ਕਿਰਤ ਭਾਉਂਦੀ ਨਹੀਂ ਹੈ, ਨਾ ਕਿਰਤ ਭਾਉਂਦੀ ਹੈ ਨਾ ਕਿਰਤੀ ਭਾਉਂਦੇ ਆ। ਸਰਮਾਏਦਾਰੀ ਸਿਸਟਮ ਕਹਿੰਦਾ ਹੈ ਨਾ ਕਿਰਤ ਹੋਣੀ ਚਾਹੀਦੀ ਹੈ ਨਾ ਕਿਰਤੀ ਹੋਣੀ ਚਾਹੀਦੀ ਹੈ। ਜੇ ਕਿਰਤ ਨਹੀਂ ਹੋਏਗੀ, ਕਿਰਤੀ ਨਹੀਂ ਹੋਣਗੇ ਤੇ ਉਹ ਪਰਿਵਾਰ ਕਿਵੇਂ ਪਾਲਣਗੇ? ਕਹਿੰਦੇ ਉਹਨਾਂ ਨੂੰ ਦੇ ਦਿਆ ਕਰਾਂਗੇ ਮਹੀਨੇ ਦਾ ਆਟਾ ਦਾਲ ਤਾਂ ਕਿ ਸਾਡੇ ਰਹਿਮੋ ਕਰਮਾਂ ਤੇ ਰਹਿਣ। ਸਰਮਾਏਦਾਰੀ ਨਿਜ਼ਾਮ ਜਿਹੜਾ ਹੈ ਉਹ ਕਹਿੰਦਾ ਦੇ ਦਿਆ ਕਰਾਂਗੇ ਇਹਨਾਂ ਨੂੰ ਮਹੀਨੇ ਦਾ ਆਟਾ ਦਾਲ ਤਾਂ ਕਿ ਸਾਡੇ ਰਹਿਮੋ ਕਰਮਾਂ ਤੇ ਰਹਿਣ। ਨਾ ਸਰਮਾਏਦਾਰੀ ਨਿਜ਼ਾਮ ਨੂੰ ਕਿਰਤ ਪਸੰਦ ਹੈ ਨਾ ਕਿਰਤੀ ਪਸੰਦ ਹੈ। ਸਾਡੀਆਂ ਸੰਸਥਾਵਾਂ ਕਿਰਤ ਨਾਲ ਜੋੜਦੀਆਂ ਨੇ, ਕਿਰਤੀਆਂ ਦੇ ਹੱਕਾਂ ਦੀ ਗੱਲ ਕਰਦੀਆਂ ਨੇ, ਕਿਉਂਕਿ ਸਾਡਾ ਸਿਧਾਂਤ ਕਿਰਤੀ ਤੇ ਕਿਰਤ ਦੇ ਹੱਕਾਂ ਦੇ ਵਿੱਚ ਖੜੋਂਦਾ ਹੈ। ਗੁਰੂ ਨਾਨਕ ਸਾਹਿਬ ਦੇ ਜਿਹੜੇ ਮੁੱਢਲੇ 3 ਉਪਦੇਸ਼ ਹੈ ਉਹਨਾਂ ਦੇ ਵਿੱਚੋਂ ਕਿਰਤ ਮੁੱਖ ਹੈ। ਕਿਰਤ। ਇਸ ਕਰਕੇ ਸਾਡੀਆਂ ਸੰਸਥਾਵਾਂ ਨੂੰ ਵੀਕ ਕੀਤਾ ਗਿਆ, ਕਮਜ਼ੋਰ ਕੀਤਾ ਗਿਆ, ਨੁਕਸਾਨਿਆ ਗਿਆ। ਬਗਾਨਿਆਂ ਨੇ ਤਾਂ ਚਲੋ ਸਾਡੇ ਹੱਕਾਂ ਨੂੰ ਰੋਂਦੇ ਆ, ਸਾਨੂੰ ਜ਼ਖਮ ਦਿੱਤੇ, ਪਰ ਸਾਡਿਆਂ ਨੇ ਕਿਹੜੇ ਮੱਲਮ ਲਾਈ। 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਮੈਂ ਸ਼ਬਦ ਕਹੇ ਸੀ ਕਿ ਜਦੋਂ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਨਾ,
ਤੇ ਉਦੋਂ ਇਹ ਸੋਚਿਆ ਗਿਆ ਸੀ ਕਿ ਹੁਣ ਸਾਡੇ ਜਿਹੜੇ ਜ਼ਖਮ ਨੇ ਡੂੰਘੇ, ਇਹ ਸਰਕਾਰ ਸਾਡੇ ਜ਼ਖਮਾਂ ਤੇ ਮੱਲਮ ਲਾਏਗੀ। ਪਰ ਮੱਲਮ ਲਾਈ ਨਹੀਂ। ਮੱਲਮ ਲਾਉਣ ਦੀ ਬਜਾਏ ਸਗੋਂ ਸਾਡੇ ਜ਼ਖਮਾਂ ਦੇ ਉੱਤੇ ਮਾੜਾ ਮੋਟਾ ਜਿਹੜਾ ਖਰੀਂਡ ਆਇਆ ਸੀ ਨਾ, ਉਹਨੂੰ ਵੀ ਪੁੱਟ ਕੇ ਤੇ ਜ਼ਖਮਾਂ ਨੂੰ ਹੋਰ ਡੂੰਘਾ ਕੀਤਾ ਗਿਆ, ਹੋਰ ਡੂੰਘਾ ਕੀਤਾ ਗਿਆ ਜ਼ਖਮਾਂ ਨੂੰ, ਔਰ ਚੀਕਾਂ ਕਢਾਈਆਂ ਗਈਆਂ। ਕਹਿੰਦੇ ਜੀ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੱਲਾ ਬੋਲਿਆ 84 ਦੇ ਵਿੱਚ, ਫਿਰ ਸਰਕਾਰ ਬਣ ਗਈ 2002 ਦੇ ਵਿੱਚ। ਕਿਉਂ ਬਣ ਗਈ 2002 ਦੇ ਵਿੱਚ ਸਰਕਾਰ? ਉਸੇ ਪਾਰਟੀ ਦੀ ਸਰਕਾਰ 2002 ਦੇ ਵਿੱਚ ਕਿਉਂ ਬਣ ਗਈ ਜਿਸ ਨੇ ਜ਼ਖਮ ਦਿੱਤੇ ਸੀ? ਕਿਉਂਕਿ ਤੁਹਾਡੀ ਸਰਕਾਰ ਨੇ ਉਹਨਾਂ ਜ਼ਖਮਾਂ ਤੇ ਮੱਲਮ ਨਹੀਂ ਲਾਈ, ਉਹਨਾਂ ਜ਼ਖਮਾਂ ਨੂੰ ਡੂੰਘੇ ਕੀਤਾ, ਤਾਂ ਬਣ ਗਈ, ਤਾਂ ਬਣ ਗਈ। ਜੇ ਮਾੜੀ ਮੋਟੀ ਵੀ ਕਿਤੇ ਮੱਲਮ ਲਾਈ ਹੁੰਦੀ ਨਾ, ਮਾੜਾ ਮੋਟਾ ਵੀ ਕਿਤੇ ਜ਼ਖਮਾਂ ਦੇ ਉੱਤੇ ਦਵਾ ਬੂਟੀ ਕੀਤੀ ਹੁੰਦੀ, ਤੇ 2002 ਦੇ ਵਿੱਚ ਗਵਰਨਮੈਂਟ ਨਹੀਂ ਸੀ ਬਣਨੀ, ਨਾ 2002 ਚ ਬਣਨੀ ਸੀ, ਨਾ 1917 ਚ ਬਣਨੀ ਸੀ, 2017 ਚ ਬਣਨੀ ਸੀ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਬਾਜਵਾ ਦੇ ਬੰਬ ਵਾਲੇ ਬਿਆਨ ਤੇ ਅਦਾਲਤ ਨੇ 22 ਅਪ੍ਰੈਲ ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ 22 ਅਪ੍ਰੈਲ ਤੱਕ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਈਕੋਰਟ ਨੇ ਬਾਜਵਾ ਦੇ ਮੀਡੀਆ ਵਿੱਚ ਬਿਆਨ ਦੇਣ ਤੇ ਵੀ ਰੋਕ ਲਗਾਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਖਿਲਾਫ ਮੁਹਾਲੀ ਸਾਈਬਰ ਪੁਲਿਸ ਸਟੇਸ਼ਨ ਵਿੱਚ 13 ਅਪ੍ਰੈਲ ਨੂੰ ਦਰਜ FIR ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਉਹਨਾਂ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਬਾਜਵਾ ਨੂੰ ਬੰਬਾਂ ਬਾਰੇ ਜਾਣਕਾਰੀ ਦੇ ਸਰੋਤ ਦਾ ਖੁਲਾਸਾ ਕਰਨਾ ਚਾਹੀਦਾ ਹੈ, ਨਹੀਂ ਤਾਂ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਹਨਾਂ ਕਿਹਾ ਕਿ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਲੋਕਾਂ ਨੂੰ ਡਰਾਉਣ ਵਾਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਦਰਅਸਲ ਪ੍ਰਤਾਪ ਸਿੰਘ ਬਾਜਵਾ ਨੇ ਇੱਕ TV ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ 50 ਗ੍ਰਨੇਡ ਆਏ ਸਨ, ਜਿਨ੍ਹਾਂ ਵਿੱਚੋਂ 18 ਇਸਤੇਮਾਲ ਹੋ ਚੁੱਕੇ ਹਨ, ਜਦੋਂ ਕਿ 32 ਬਾਕੀ ਹਨ। 13 ਅਪ੍ਰੈਲ ਨੂੰ ਉਹਨਾਂ ਵਿਰੁੱਧ ਮੁਹਾਲੀ ਦੇ ਸਾਈਬਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ ਉਹਨਾਂ ਤੋਂ ਪੁਲਿਸ ਸਟੇਸ਼ਨ ਵਿੱਚ 6 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਉੱਥੇ ਬੀਤੇ ਦਿਨੀ AIG ਕਾਊਂਟਰ ਇੰਟੈਲੀਜੈਂਸ ਅਤੇ SP ਸਿਟੀ ਮੁਹਾਲੀ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਗਿੱਛ ਲਈ ਉਹਨਾਂ ਦੇ ਚੰਡੀਗੜ੍ਹ ਦੇ ਸੈਕਟਰ 8 ਸਥਿਤ ਘਰ ਪਹੁੰਚੇ ਸਨ। ਬਾਜਵਾ ਤੋਂ ਗ੍ਰਨੇਡ ਮੁੱਦੇ ਬਾਰੇ ਉਹਨਾਂ ਦਾ ਸੋਰਸ ਪੁੱਛਿਆ ਗਿਆ ਸੀ। ਪੁਲਿਸ ਸੂਤਰਾਂ ਮੁਤਾਬਕ ਤਕਰੀਬਨ ਅੱਧੇ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਵੀ ਬਾਜਵਾ ਵੱਲੋਂ ਕੁਝ ਵੀ ਸਪਸ਼ਟ ਨਹੀਂ ਦੱਸਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਇਲਜ਼ਾਮ ਲਗਾਇਆ ਸੀ ਕਿ ਬਾਜਵਾ ਇਸ ਮਾਮਲੇ ਵਿੱਚ ਸਹਿਯੋਗ ਨਹੀਂ ਦੇ ਰਹੇ ਹਨ। ने नोटिस इशू कर दिया है, पिटीशन की कॉग्निजेंस लेते हुए स्टेट को जवाब मांगा है और 22 तक इनकी रेस्ट पर पाबंदी लगा दी गई है और इनको सारे इशू जो रेज हुए हैं वो थ्रेडबेयर आगे डिस्कशन के लिए आर्ग्यू होंगे। सर आपने प्रिलिमिनरी इन्वेस्टिगेशन प्रिलिमिनरी इंक्वायरी होती है, प्रिलिमिनरी इंक्वायरी इज मस्ट अंडर द न्यू कोड which they have not done. That is a fundamental defect. That was my main argument कि FIR stand नहीं कर सकती बिना प्रिलिमिनरी इंक्वायरी और लेडी कांस्टेबल की सेटिस्फेक्शन पर एक लीडर ऑफ द ऑपोजिशन के खिलाफ FIR होना टोटली बेबुनियाद और गलत है। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖਾਲਸਾ ਗੁਰਮਤਿ ਸੈਂਟਰ ਫੈਡਰਲ ਵੇ ਸਿਆਟਲ ਵਾਸ਼ਿੰਗਟਨ ਵੱਲੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਸਿੱਖ ਸੰਗਤਾਂ ਦੀ ਗਿਣਤੀ 12 ਤੋਂ 13 ਹਜ਼ਾਰ ਦੇ ਕਰੀਬ ਸੀ, ਜਦਕਿ ਇਸ ਨਗਰ ਕੀਰਤਨ ਦਾ ਸਾਰਾ ਪ੍ਰਬੰਧ ਸਕੂਲ ਦੇ ਬੱਚਿਆਂ ਵੱਲੋਂ ਹੀ ਕੀਤਾ ਗਿਆ ਸੀ। ਬੱਚਿਆਂ ਨੇ ਕੀਰਤਨ, ਕਵਿਤਾਵਾਂ, ਵਾਰਾਂ ਅਤੇ ਤਕਰੀਰਾਂ ਦਿੰਦਿਆਂ ਸਟੇਜ ਦਾ ਸਮੁੱਚਾ ਪ੍ਰਬੰਧ ਵੀ ਸੰਭਾਲਿਆ ਹੋਇਆ ਸੀ। ਸਕੂਲ ਵੱਲੋਂ 5 ਪਿਆਰਿਆਂ ਦੇ ਨਾਂ ਤੇ 5 ਜਥੇ ਬਣਾਏ ਗਏ ਸਨ ਤੇ ਹਰੇਕ ਜਥੇ ਨੂੰ ਵੱਖ-ਵੱਖ ਸੇਵਾ ਸੌਂਪੀ ਹੋਈ ਸੀ, ਜਿਹੜੀ ਉਹਨਾਂ ਵੱਲੋਂ ਤਨਦੇਹੀ ਨਾਲ ਨਿਭਾਈ ਗਈ। ਇਸ ਤੋਂ ਇਲਾਵਾ 5 ਪਿਆਰੇ ਵੀ ਬੱਚਿਆਂ ਵਿੱਚੋਂ ਹੀ ਲਏ ਗਏ ਸਨ। ਦਰਬਾਰ ਹਾਲ ਵਿੱਚ ਸਾਰਾ ਦੀਵਾਨ ਲਗਾਉਣ ਅਤੇ ਚਲਾਉਣ ਦਾ ਕੰਮ ਬੱਚਿਆਂ ਵੱਲੋਂ ਹੀ ਸੀ। ਰਾਗੀ ਜਥੇ ਵੱਲੋਂ ਨਗਰ ਕੀਰਤਨ ਦੌਰਾਨ ਗੁਰਬਾਣੀ ਸਰਵਣ ਕਰਵਾਈ ਗਈ। ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਕੂਲ ਵਿੱਚ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਬੱਚਿਆਂ ਨੂੰ ਸਿੱਖਣ ਤੋਂ ਲੈ ਕੇ ਪ੍ਰਬੰਧ ਸੰਭਾਲਣ ਤੱਕ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸਕੂਲ ਦੀ ਇਮਾਰਤ ਵਿੱਚ ਵੀ ਹੋਰ ਸੁਧਾਰ ਕੀਤੇ ਗਏ ਹਨ ਅਤੇ ਅੱਗੇ ਤੋਂ ਸਕੂਲ ਪੱਕੇ ਤੌਰ ਤੇ ਚਲਾਉਣ ਲਈ ਇਸ ਸਾਲ ਕਿੰਡਰਗਾਰਟਨ ਦੀ ਕਲਾਸ ਵੀ ਸ਼ੁਰੂ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ। ਸੋ ਅੱਜ
ਅਸੀਂ ਅੱਜ ਇੱਥੇ ਫੈਡਰਲ ਵੇ ਵਿਖੇ ਇਕੱਠੇ ਹੋਏ ਹਾਂ ਖਾਲਸਾ ਗੁਰਮਤਿ ਸੈਂਟਰ ਵਿਖੇ, ਜਿਹੜਾ ਕਿ ਇੱਕ ਬੱਚਿਆਂ ਦਾ ਹੀ ਸੈਂਟਰ ਆ ਔਰ ਬੱਚੇ ਹੀ ਜ਼ਿਆਦਾ ਇਹਨੂੰ ਚਲਾਉਂਦੇ ਨੇ, ਸਾਡੇ ਆਰਗੇਨਾਈਜ਼ ਕਰਦੇ ਨੇ ਚੀਜ਼ਾਂ। ਔਰ ਉਹਨਾਂ ਬੱਚਿਆਂ ਨੇ ਹੀ ਅੱਜ ਇੱਥੇ ਨਗਰ ਕੀਰਤਨ ਦਾ ਇੱਕ ਪਲਾਨ ਕੀਤਾ ਸੀਗਾ, ਉਹੀ ਹੋ ਰਿਹਾ ਜੀ। ਅੱਜ ਨਗਰ ਕੀਰਤਨ 'ਤੇ ਇਕੱਠੇ ਹੋਏ ਆਪਾਂ। ਸੋ ਬਹੁਤ ਬਹੁਤ ਮੁਬਾਰਕਾਂ ਸਾਰੀ ਸਿਆਲ ਦੀ ਸੰਗਤ ਨੂੰ। ਸਾਡੇ ਬੱਚਿਆਂ ਨੇ ਬਹੁਤ ਸੋਹਣਾ ਅਰੇਂਜ ਕੀਤਾ ਔਰ ਸੰਗਤ ਵੀ ਕਾਫੀ ਆਈ, ਗੁਰੂ ਮਹਾਰਾਜ ਦੀ ਕਿਰਪਾ ਰਹੀ ਆ। ਅਤੇ ਅੱਜ ਮੌਸਮ ਵੀ ਸਾਫ਼ ਰਿਹਾ। ਸੋ ਗੱਲ ਕਰੀਏ ਥੋੜ੍ਹੀ ਅਰੇਂਜਮੈਂਟ ਦੀ, ਆਈ ਥਿੰਕ ਅਰੇਂਜਮੈਂਟ ਬਹੁਤ ਹੀ ਸੁਚੱਜਾ ਸੀਗਾ ਅੱਜ, ਕਿਉਂਕਿ ਇੱਥੇ ਇਹ ਬੱਚਿਆਂ ਦਾ ਸੈਂਟਰ ਆ ਜੀ। ਸਵੇਰੇ ਜਿਹੜੀ ਸ਼ੁਰੂਆਤ ਹੋਈ ਆ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਤੋਂ, ਫਿਰ ਸਹਿਜ ਪਾਠ ਦੇ ਭੋਗ ਪਏ, ਉਪਰੰਤ ਬੱਚਿਆਂ ਨੇ ਹੀ ਦੀਵਾਨ ਸਜਾਏ ਆ, ਜਿਹੜੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੀਵਾਨ ਚੱਲੇ ਆ। ਔਰ ਉਸ ਤੋਂ ਉਪਰੰਤ ਅਸੀਂ ਨਗਰ ਕੀਰਤਨ ਤੌਰ 'ਤੇ ਗਏ ਸੀਗੇ। ਸੋ ਜਿਹੜੀ ਇਸ ਤੋਂ ਇਲਾਵਾ ਹੋਰ ਜਿਹੜੀਆਂ ਇੱਕ ਦੋ ਹਾਈਲਾਈਟ ਕਰਨ ਵਾਲੀ ਗੱਲਾਂ ਸੀਗੀਆਂ ਜਿਹੜੀਆਂ ਇੰਪੋਰਟੈਂਟ ਨੇ, ਇੱਕ ਤਾਂ ਜਿਹੜੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਜੀ ਕਿ ਸਾਨੂੰ ਜਿਹੜੇ ਸਾਡੇ ਵਿਛੜੇ ਗੁਰਧਾਮ ਨੇ ਉਹਨਾਂ ਦੀ ਸੇਵਾ ਸੰਭਾਲ ਦਾ ਕੰਮ ਮਿਲਿਆ ਜਾਵੇ। ਸੋ ਉਸ ਦੇ ਸੰਬੰਧ 'ਚ ਪ੍ਰਦਰਸ਼ਨੀ ਲਗਾਈ ਸੀਗੀ, ਉਹ ਵੀ ਬੜਾ ਸ਼ਲਾਘਾਯੋਗ ਉਪਰਾਲਾ ਜੀ ਜਿਹੜਾ ਚੱਲ ਰਿਹਾ। ਜਿਹੜਾ ਇੱਕ ਹੋਰ ਉਪਰਾਲਾ ਜਿਹੜਾ ਖਾਲਸਾ ਗੁਰਮਤਿ ਸੈਂਟਰ ਵੱਲੋਂ ਚੱਲ ਰਿਹਾ ਜੀ, ਇਹਨਾਂ ਦਾ ਜਿਹੜਾ ਪ੍ਰੀ ਸਕੂਲ ਆ, ਕਿਉਂਕਿ ਸਾਡੇ ਕੋਲੇ ਸਾਡੀ ਸਿਆੜਲ ਏਰੀਏ 'ਚ ਸਾਡੇ ਕੋਲੇ ਆਪਣਾ ਕੋਈ ਵੀ ਸਿੱਖ ਇੰਸਟੀਚਿਊਟ ਨਹੀਂ ਹੈਗਾ ਜਿਹੜਾ 5 ਦਿਨ ਦਾ ਹੋਵੇ। ਸਾਡੇ ਕੋਲੇ ਸੰਡੇ ਸਕੂਲ ਹੈਗੇ ਨੇ ਹਰੇਕ ਗੁਰਦੁਆਰੇ 'ਚ, ਪਰ ਸਾਡਾ ਆਪਣਾ ਕੋਈ ਪ੍ਰੀ ਸਕੂਲ ਜਾਂ ਸਾਡਾ ਕੋਈ ਆਪਣਾ ਸਕੂਲ ਖਾਲਸਾ ਸਕੂਲ ਨਹੀਂ ਹੈਗਾ। ਸੋ ਉਹ ਉਪਰਾਲੇ ਦੇ ਤਹਿਤ ਹੁਣ ਪ੍ਰੀ ਸਕੂਲ ਸ਼ੁਰੂ ਕਰਨ ਜਾ ਰਿਹਾ, ਉਹਦੀ ਲਾਂਚ ਸੀਗੀ ਅੱਜ, ਅਤੇ ਉਹਦੀ ਵੀ ਅਨਾਊਂਸਮੈਂਟ ਹੋ ਰਹੀ ਆ, ਐਡਮਿਸ਼ਨਸ ਹੋ ਰਹੀਆਂ। ਸੋ ਬਹੁਤ ਸੋਹਣਾ ਲੱਗ ਰਿਹਾ ਜੀ, ਬਹੁਤ ਸੰਗਤ ਇਕੱਠੀ ਹੋਈ ਆ, ਆਨੰਦ ਆ ਰਿਹਾ। ਸੋ ਮਹਾਰਾਜ ਇਸ ਤਰ੍ਹਾਂ ਹੀ ਕਿਰਪਾ ਰੱਖਣ ਅਤੇ ਹਰੇਕ ਨੂੰ ਚੜ੍ਹਦੀ ਕਲਾ 'ਚ ਰੱਖਣ, ਕੌਮ ਦੀ ਚੜ੍ਹਦੀ ਕਲਾ ਰੱਖਣ 'ਚ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਸਾਰੀ ਸੰਗਤਾਂ ਨੂੰ ਖਾਲਸਾ ਗੁਰਮਤਿ ਸੈਂਟਰ ਤੇ ਸਾਰੇ ਸੇਵਕਾਂ ਵੱਲੋਂ ਬਹੁਤ ਬਹੁਤ ਵਧਾਈਆਂ ਖਾਲਸਾ ਦੇ ਸਾਜਨਾ ਦਿਵਸ ਦੀਆਂ। ਵਾਹਿਗੁਰੂ ਦੀ ਕਿਰਪਾ ਨਾਲ ਅੱਜ ਬਹੁਤ ਹੀ ਸੋਹਣਾ ਪ੍ਰੋਗਰਾਮ ਹੋਇਆ ਹੈ, ਨਗਰ ਕੀਰਤਨ ਹੋਇਆ ਹੈ, ਉਸ ਤੋਂ ਪਹਿਲਾਂ ਦੀਵਾਨ ਲੱਗੇ ਨੇ, ਐਗਜ਼ੀਬਿਸ਼ਨ ਹੋਈ ਹੈ, ਤੇ ਸਾਰਾ ਕੁਝ ਦੇਖ ਕੇ ਅੱਜ ਦਿਲ ਬੜਾ ਹੀ ਆਨੰਦਮਈ ਹੈਗਾ। ਸੋ ਮੈਂ ਚਾਹਾਂਗਾ ਆਪਣੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰੀਏ, ਤੇ ਸਪੈਸ਼ਲੀ ਬੱਚਿਆਂ ਦਾ ਜਿਨ੍ਹਾਂ ਨੇ ਇੰਨੀ ਤਿਆਰੀ ਕੀਤੀ ਸੀਗੀ ਪ੍ਰੋਗਰਾਮ ਦੇ ਵਿੱਚ। ਉਹਨਾਂ ਨੇ ਕਵਿਸ਼ਰੀਆਂ ਕੀਤੀਆਂ, ਉਹਨਾਂ ਨੇ ਸਪੀਚਾਂ ਦਿੱਤੀਆਂ, ਉਹਨਾਂ ਨੇ ਕਵਿਤਾਵਾਂ ਪੜ੍ਹੀਆਂ, ਸਵਈਏ ਪੜ੍ਹੇ ਨੇ ਗੁਰੂ ਸਾਹਿਬ ਦੇ, ਤੇ ਨਾਲ ਹੀ ਬਹੁਤ ਸੋਹਣੇ ਸ਼ਬਦ ਪੜ੍ਹੇ ਨੇ। ਸੋ ਉਹਨਾਂ ਦੇ ਪੇਰੈਂਟਸ ਦਾ ਜਿਨ੍ਹਾਂ ਨੇ ਇੰਨੀ ਤਿਆਰੀ ਕਰਵਾਈ ਪਿਛਲੇ ਕਿੰਨੇ ਹਫ਼ਤਿਆਂ ਤੋਂ, ਉਹਨਾਂ ਨੇ ਪਰਪੱਕ ਹੋ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਉਹ ਬੱਚੇ ਸੋਹਣੇ ਤਰੀਕੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਤਿਆਰੀ ਕਰ ਸਕਣ। ਤੇ ਨਾਲ ਹੀ ਨਾਲ ਮੈਂ ਚਾਹਾਂਗਾ ਆਪਣੀ ਜਿਹੜੀ ਬਾਕੀ ਟੀਮ ਹੈਗੀ ਹੈ ਖਾਲਸਾ ਗੁਰਮਤਿ ਸੈਂਟਰ ਦੀ, ਬਾਕੀ ਜਿੰਨੇ ਵੀ ਵੋਲੰਟੀਅਰਸ ਨੇ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਅੱਜ ਕਿੰਨੇ ਸੋਹਣੇ ਤਰੀਕੇ ਦੇ ਨਾਲ ਪਹਿਲਾਂ ਤੇ ਲੰਗਰ ਸਾਂਭਿਆ ਸਵੇਰ ਦਾ, ਤੇ ਬਾਹਰੋਂ ਵੀ ਜਿਨ੍ਹਾਂ ਮੇਰੇ ਵੀਰਾਂ ਭੈਣਾਂ ਨੇ ਆ ਕੇ ਇੱਥੇ ਸਟਾਲ ਲਗਾਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਿਆਟਲ ਦੀ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ ਕਿ ਅੱਜ ਉਹਨਾਂ ਨੇ ਇੱਥੇ ਸ਼ਮੂਲੀਅਤ ਪਾਈ ਹੈ ਤੇ ਸਾਡੇ ਨਾਲ ਉਹ ਜੁੜ ਕੇ ਇਸ ਜਿਹੜਾ ਖਾਲਸੇ ਦਾ ਅਸੀਂ ਜਨਮ ਦਿਨ ਮਨਾਉਂਦੇ ਹਾਂ, ਸਾਜਨਾ ਦਿਵਸ ਮਨਾਉਂਦੇ ਹਾਂ, ਜਨਮ ਦਿਨ ਨਹੀਂ, ਪਰ ਮੈਂ ਚਾਹੁੰਦਾ ਕਿ ਉਹਨਾਂ ਸਾਰਿਆਂ ਨੂੰ ਅਸੀਂ ਆਪਣੇ ਦਿਲੋਂ ਧੰਨਵਾਦ ਕਰੀਏ ਕਿ ਉਹਨਾਂ ਨੇ ਇੱਥੇ ਆਪਣਾ ਟਾਈਮ ਕੱਢ ਕੇ ਸਾਡੇ ਨਾਲ ਜੁੜੇ ਨੇ ਤੇ ਅੱਜ ਇਸ ਈਵੈਂਟ ਤੇ ਉਹ ਪਹੁੰਚੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। First of all, I'd like to congratulate everyone on Khalsa Sajna Divas. Today, we came together to celebrate one of the most significant days in Sikh history, Khalsa Sajna Divas, the birth of the Khalsa. We all came together, had a lot of food, and there was Gurbani Kirtan, Katha, speeches and presentations, and also a special exhibition on the Sikh Versa. The community that put this together were the Khalsa Gurmat Center students and volunteers, and there were also a lot of other communities and leaders who attended. We'd like to thank everyone who put this event together and helped make this organization successful, and also thank the media for capturing this valuable moment. Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਸਮੂਹ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੰਦਾ।
ਦੂਜੀਆਂ ਵਧਾਈਆਂ ਸਾਡੀ KGC ਦੀ ਟੀਮ, ਬੱਚਿਆਂ ਦੀ ਟੀਮ, ਜਿਨ੍ਹਾਂ ਨੇ ਇਸ ਸਾਰੇ ਹੀ ਸਮੁੱਚੇ ਪ੍ਰਬੰਧ ਨੂੰ ਬੜੇ ਹੀ ਯੋਜਨਾਬੰਦ 2 ਮਹੀਨਿਆਂ ਤੋਂ ਲਗਾਤਾਰ ਤਿਆਰੀਆਂ ਕਰਕੇ ਅੱਜ ਸੰਪੂਰਨਤਾ ਕੀਤੀ। ਬੜੀ ਖੁਸ਼ੀ ਹੋਈ ਕਿ ਸਟੇਜ ਦਾ ਹਰ ਕੰਮ ਬੱਚਿਆਂ ਨੇ, ਪੰਜਾਂ ਪਿਆਰਿਆਂ ਦੇ ਜਥੇਦਾਰ, ਜਥੇਦਾਰਨੀ, ਛੋਟੇ ਬੱਚਿਆਂ ਨੇ ਕਵਿਤਾਵਾਂ, ਕਵੀਸ਼ਰੀ ਪੜ੍ਹ ਕੇ ਸੰਗਤ ਨੂੰ ਨਿਹਾਲ ਕਰਵਾਇਆ। ਉਸ ਤੋਂ ਉਪਰੰਤ ਅਰਦਾਸ ਹੋਈ। ਬੜੀ ਹੀ ਜਕਾਰਿਆਂ ਦੇ ਵਿੱਚ ਨਗਰ ਕੀਰਤਨ ਜੋ ਕਿ ਆਪਣੇ ਰੂਟ ਤੇ ਘੁੰਮਦਾ ਵਾਪਸ ਆਇਆ। ਬੱਚਿਆਂ ਨੇ ਗੱਤਕਾ ਖੇਡਿਆ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਕਿ ਜੋ ਬਾਹਰੋਂ ਗੈਸਟ ਆਏ, ਜਿੰਨੀ ਸਾਡੀ ਇੰਗਲਿਸ਼ ਕਮਿਊਨਿਟੀ ਦੇ ਵਿੱਚੋਂ ਅਫਸਰ ਆਏ, ਅਫਸਰ ਆਏ, ਉਹਨਾਂ ਸਾਰਿਆਂ ਨੂੰ ਬੱਚਿਆਂ ਨੇ ਇਨਵਾਈਟ ਕੀਤਾ, ਇਨਵੈਸਟਰ ਬਣੇ, ਉਹਨਾਂ ਨੂੰ ਜਾਣਕਾਰੀ ਦਿੱਤੀ। ਜੋ ਸਿੱਖ ਇਤਿਹਾਸ ਦੀ ਐਗਜੀਬਿਸ਼ਨ ਲਾਈ ਸੀਗੀ ਪਾਕਿਸਤਾਨ ਦੇ ਗੁਰਦੁਆਰੇ, ਉਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਤੇ ਬੜੀ ਖੁਸ਼ੀ ਹੋਈ। ਦੂਰੋਂ ਪਾਰੋਂ ਆਈਆਂ ਸੰਗਤਾਂ ਦਾ ਕੋਟ-ਕੋਟ ਧੰਨਵਾਦ ਕਿ ਇਹ ਜੋ ਸਮਾਗਮ ਆ, ਇਹ ਸਾਡੇ ਇਸ KGC ਦੇ ਬੱਚਿਆਂ ਨੇ ਇੱਕ ਵਿਲੱਖਣਤਾ ਕਾਇਮ ਕੀਤੀ ਆ ਵਾਸ਼ਿੰਗਟਨ ਸਟੇਟ ਦੇ ਅੰਦਰ, ਵੀ ਕਿਵੇਂ ਸੁਚੱਜੇ ਢੰਗ ਦੇ ਨਾਲ ਯੋਗ ਪ੍ਰਬੰਧ ਆਉਣ ਵਾਲੀ ਭਵਿੱਖ ਦੀ ਪੀੜ੍ਹੀ ਦੇ ਹੱਥ ਵਿੱਚ ਫੜਾ ਕੇ ਅਸੀਂ ਇਹਨੂੰ ਉੱਚੇ ਮਿਆਰ ਤੇ ਲਿਜਾਣਾ, ਤਾਂ ਕਿ ਆਪਣੇ ਇਸ ਸਿੱਖੀ ਦੇ ਸਿਧਾਂਤ ਨੂੰ ਅਮਰੀਕਨ ਸਿਸਟਮ ਵਾਲਿਆਂ ਨੂੰ ਸਮਝਾਇਆ ਜਾ ਸਕੇ ਕਿ ਉਸ ਬਾਬੇ ਗੁਰੂ ਨਾਨਕ ਦਾ ਸਿਧਾਂਤ, ਜਿਨ੍ਹਾਂ ਨੇ ਅਪ੍ਰੈਲ 15 1469 ਤੋਂ ਇਹ ਸਿੱਖੀ ਦੀ ਨੀਂਹ ਰੱਖੀ ਤੇ ਅੱਜ ਉਹ 238 ਸਾਲ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਪੂਰਨ ਕਰਕੇ 5 ਸਚਿਆਰੇ ਤੋਂ 5 ਪਿਆਰੇ ਕਾਇਮ ਕਰਕੇ ਬਣਾਈ। ਸੋ ਮੈਂ ਸਾਰੀ KGC ਦੀ ਟੀਮ, ਸਾਰਿਆਂ ਦਾ ਧੰਨਵਾਦ, ਸਮੂਹ ਆਈ ਹੋਈ ਬਾਹਰੋਂ ਸੰਗਤ ਦੀ, ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦਾ, ਹੋਰ ਜਿੰਨੇ ਵੀ ਸੰਗਤ ਆਈ ਸਾਰਿਆਂ ਦਾ ਅਸੀਂ KGC ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। TV 84 ਵਾਲਿਆਂ ਦੀ ਸਾਰਿਆਂ ਦੀ ਟੀਮ ਦਾ ਧੰਨਵਾਦ, ਜਿਨ੍ਹਾਂ ਨੇ ਇਹਨੂੰ ਕਵਰੇਜ ਕੀਤਾ ਤੇ ਪ੍ਰੋਗਰਾਮ ਸੰਗਤਾਂ ਤੱਕ ਪਹੁੰਚਾਇਆ। ਹੋਈਆਂ ਭੁੱਲਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।